ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੋਈ ਅਹਿਮ ਤੇ ਕੋਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 3 ਦਹਾਕਿਆਂ ਤੋਂ ਬਾਅਦ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵਿਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GNLU ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਅਸੈਂਤਾ ਨੇਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਐਂਟੀਲਿਊਬ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 23 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਪ ਦੇ ਮੰਤਰੀ ਦੇ ਖਹਿਰੇ ਨੂੰ ਦਿੱਤੇ ਮੋੜਵੇਂ ਜਵਾਬ ਤੋਂ। ਕੀ ਜਵਾਬ ਦਿੱਤਾ ਜੀ ਖਹਿਰੇ? ਵੇਖੋ, ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਏ ਸਨ ਕਥਿਤ ਤੌਰ ਤੇ ਕਿ ਭਾਈ ਇੱਕ ਜਿਹੜਾ ਮੁਜਰਮ ਹੈ, ਮਤਲਬ ਕਿ ਨਾਮਜ਼ਦ ਮੁਜਰਮ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹ ਮੁਲਜ਼ਮ ਜਿਹੜਾ ਹੈ ਉਹ ਮੀਤ ਹੇਅਰ ਵਾਸਤੇ ਨਾ ਸਿਰਫ ਚੋਣ ਪ੍ਰਚਾਰ ਕਰ ਰਿਹਾ ਬਲਕਿ ਉਹਦੀ ਸ਼ਾਦੀ ਦੇ ਵਿੱਚ ਵੀ ਉਹਦੀ ਹਾਜ਼ਰੀ ਸੀਗੀ। ਉਸ ਤੋਂ ਬਾਅਦ ਮੀਤ ਹੇਅਰ ਨੇ ਇਸ ਪੋਸਟ ਤੇ ਇਤਰਾਜ਼ ਜਤਾਇਆ, ਜਿਹਦੇ ਵਿੱਚ ਉਹਨਾਂ ਨੇ ਕਹਿ ਲਓ ਕਿ ਇਹ ਦਾਵਾ ਫਿਰ ਮੁੜ ਕੇ ਪ੍ਰੈਸ ਕਾਨਫਰੰਸ ਤੋਂ ਬਾਅਦ ਚਾਰਜਸ਼ੀਟ ਦੀ ਕਾਪੀ ਪੋਸਟ ਕਰਕੇ ਕੀਤਾ ਸੀਗਾ। ਤਾਂ ਮੀਤ ਹੇਅਰ ਨੇ ਕਿਹਾ ਕਿ ਦੇਖੋ, ਜੀਵਨ ਜੋਤ ਤੇ ਕੋਈ ਦੋਸ਼ ਨਹੀਂ ਹੈ ਤੇ ਨਾ ਹੀ ਮੂਸੇਵਾਲਾ ਹੱਤਿਆਕਾਂਡ ਦੇ ਵਿੱਚ ਉਹਦੇ ਬਾਰੇ ਕੋਈ ਸਬੂਤ ਪੁਲਿਸ ਪੇਸ਼ ਕਰ ਸਕੀ ਹੈ। ਯੂਥ ਵਿੰਗ ਦਾ ਨੇਤਾ ਹੈ ਤੇ ਉੱਥੇ ਸੁਖਪਾਲ ਖਹਿਰਾ ਤੇ ਤੰਜ਼ ਕੱਸਦਿਆਂ ਉਹਨਾਂ ਨੇ ਕਿਹਾ ਕਿ ਸੁਖਪਾਲ ਖਹਿਰੇ ਨੂੰ ਕੁਝ ਵੀ ਪੋਸਟ ਕਰਨ ਤੋਂ ਪਹਿਲਾਂ ਉਹਦੀ ਜਾਂਚ ਕਰ ਲੈਣੀ ਚਾਹੀਦੀ ਹੈ। ਜੋ ਮਨ ਚਾਵੇ ਇਹ ਪੋਸਟ ਕਰ ਦਿੰਦੇ ਨੇ। ਖੈਰ, ਅਸੀਂ ਮੂਸੇਵਾਲਾ ਫੈਮਿਲੀ ਨੂੰ ਵੀ ਅਪਰੋਚ ਕੀਤਾ ਉਹਨਾਂ ਦਾ ਇਹਦੇ ਤੇ ਪ੍ਰਤੀਕਰਮ ਲੈਣ ਵਾਸਤੇ, ਕਿਉਂਕਿ ਦੇਖੋ ਇਹ ਮਾਮਲਾ ਜਿਹੜਾ ਹੈ ਨਾ ਉਹ ਰਾਜਸੀਕਰਨ ਦਾ ਹੈ, ਇਲਜ਼ਾਮ ਤਰਾਸ਼ੀ ਦਾ। ਕੋਈ ਇੱਕ ਦਾਵਾ ਕਰ ਰਿਹਾ, ਦੂਸਰਾ ਉਸਨੂੰ ਨਕਾਰ ਰਿਹਾ। ਤਾਂ ਰਾਜਨੀਤਿਕ ਲੜਾਈ ਤਾਂ ਇੱਥੋਂ ਤੱਕ ਹੁੰਦੀ ਆ ਨਾ ਕਿ ਇੱਕ ਵਾਰੀ ਇੱਕ ਮੁੱਦਾ ਉਛਾਲ ਦਿਓ, ਦੂਸਰਾ ਉਹਦੇ ਵਿੱਚ ਉਲਝਦਾ ਹੈ। ਜੇ ਉਲਝਦਾ ਠੀਕ ਹੈ, ਜੇ ਨਹੀਂ ਤਾਂ ਦੂਸਰਾ ਮੁੱਦਾ ਪੱਟ ਲਓ। ਪਰ ਇਹਦੀ ਜਿਹੜੀ ਅਸਲੀਅਤ ਹੈ ਉਹ ਕੀ ਹੈ? ਕਿਉਂਕਿ ਦੇਖੋ ਜਿਹੜੀ ਚਾਰਜਸ਼ੀਟ ਆ ਉਹਦੇ ਵਿੱਚ ਨਾ ਜ਼ਰੂਰ ਆ, ਪਰ ਇਹ ਚਾਰਜਸ਼ੀਟ ਨਹੀਂ ਹੈ। ਜੇ ਮੈਂ ਇਹਨੂੰ ਟੈਕਨੀਕਲ ਪੁਆਇੰਟ ਆਫ ਵਿਊ ਤੋਂ ਦੇਖਾਂ ਤਾਂ ਚਾਰਜਸ਼ੀਟ ਨਹੀਂ ਹੈ। ਇਹਦੇ ਵਿੱਚ ਪੁਲਿਸ ਨੇ ਲਿਖਿਆ ਕਿ ਜਿਸ ਖਾਨੇ 'ਚ ਇਹ ਨਾਂ ਆ ਕਿ ਇਹ ਉਹ ਖਾਨਾ ਹੈ ਜਿਹਦੇ ਵਿੱਚ ਕਿਹਾ ਗਿਆ ਕਿ ਇਹਨਾਂ ਦੇ ਖਿਲਾਫ ਚਾਰਜਸ਼ੀਟ ਪੇਸ਼ ਨਹੀਂ ਕੀਤੀ ਗਈ ਹੁਣ ਤੱਕ, ਨਾ ਗ੍ਰਿਫਤਾਰੀ ਹੋਈ ਆ। ਮਤਲਬ ਪੁਲਿਸ ਦੇ ਰਿਕਾਰਡ ਦੇ ਵਿੱਚ ਨਾਮਜ਼ਦ ਜ਼ਰੂਰ ਹੈ, ਪਰ ਪੁਲਿਸ ਨੇ ਉਸਨੂੰ ਚਾਰਜਸ਼ੀਟ ਨਹੀਂ ਕੀਤਾ। ਮਤਲਬ ਕਿ ਮੀਤ ਹੇਅਰ ਨੇ ਗੱਲ ਗੋਲਮੋਲ ਜੀ ਕਰ ਦਿੱਤੀ ਕਿ ਜੀ ਪੁਲਿਸ ਨੇ ਸਬੂਤ ਹਾਲੇ ਤੱਕ ਬਈ ਪੇਸ਼ ਨਹੀਂ ਕੀਤੇ ਜਾਂ ਲੱਭੇ ਨਹੀਂ ਹੈ। ਐ ਤਾਂ ਫਿਰ ਗੱਲ ਸੁਣੋ ਮੇਰੀ, ਆ ਪਰਸੋਂ ਹੁਣ ਇੱਕ ਇੰਟਰਵਿਊ ਦਿੱਤੀ ਆ ਮਾਨ ਸਾਹਿਬ ਨੇ, ਤੇ ਮਾਨ ਸਾਹਿਬ ਨੇ ਕਿਹਾ ਜਦੋਂ ਬੇਅਦਬੀਆਂ ਦਾ ਸਵਾਲ ਕੀਤਾ ਗਿਆ ਉਸ ਇੰਟਰਵਿਊ ਦੇ ਵਿੱਚ, ਜਿਹੜੀ ਕਿ ਪ੍ਰਿੰਟ ਮੀਡੀਆ 'ਚ ਲੱਗੀ ਹੋਈ ਆ, ਉਹ ਕਹਿੰਦੇ ਇਹਨਾਂ ਨੇ ਜੱਗ ਦੀ ਕਚਹਿਰੀ 'ਚ ਆਪਣੀ ਗੱਲ ਮੰਨ ਲਈ ਆ, ਜੋੜੇ ਸਾਫ਼ ਕਰਦੇ ਫਿਰਦੇ ਆ। ਠੀਕ ਹੈ ਜੀ। ਤੇ ਜਲਦੀ ਦੂਜੀ ਅਦਾਲਤ ਦੇ ਵਿੱਚ ਉਹ ਵੀ ਸਜ਼ਾ ਦਵਾਵਾਂਗੇ। ਮਤਲਬ ਕਿ ਹਜੇ ਤੱਕ ਜਦੋਂ ਕੋਈ ਸਬੂਤ ਹੀ ਹੈ ਨਹੀਂ ਕਿਸੇ ਦੇ ਖਿਲਾਫ, ਫਿਰ ਤੁਸੀਂ ਕਿਵੇਂ ਦੋਸ਼ੀ ਗਰਦਾਨਦੇ ਰਹਿ ਕੇ ਫਲਾਣਿਆਂ ਨੇ ਬੇਅਦਬੀ ਕਰਵਾਈ ਆ, ਤੁਹਾਡੇ ਜਿਹੜੇ ਪੋਲੀਟੀਕਲ ਵਿਰੋਧੀ ਆ। ਯਾਨੀ ਫਿਰ ਤੁਸੀਂ ਮਜੀਠੀਏ ਨੂੰ ਕਿਵੇਂ ਚਿੱਟੇ ਦਾ ਸੌਦਾਗਰ ਕਹਿੰਦੇ ਸੀ, ਫਿਰ ਤੁਸੀਂ ਸੁਖਪਾਲ ਖਹਿਰੇ ਨੂੰ ਕਿਸ ਬਿਹਾਫ ਤੇ ਕਹਿ ਦਿੰਦੇ ਹੋ ਇਹ ਜੀ ਤਸਕਰਾਂ ਨਾਲ ਰਲਿਆ? ਕਿਉਂਕਿ ਸਬੂਤ ਤਾਂ ਇੱਥੇ ਵੀ ਕੋਈ ਨਹੀਂ ਹੈ ਨਾ। ਜਾਂਚ ਪੜਤਾਲ ਹੁੰਦੀ ਹੈ, ਜਾਂਚ ਪੜਤਾਲ 'ਚ ਕਿਸੇ ਨੂੰ ਪੁਲਿਸ ਛੱਡਦੀ ਕਿਵੇਂ ਹੈ, ਕੱਢਦੀ ਕਿਵੇਂ ਹੈ, ਇਹਦੀ ਵੀ ਕੁੰਡੀ ਆ।
ਖਾਨਾ ਨੰਬਰ 2 ਦੇ ਵਿੱਚ ਪੁਲਿਸ ਕੱਢ ਦਿੰਦੀ ਹੈ, ਪਰ ਜੱਜ ਚਾਹੇ ਤਾਂ ਉਸ ਬੰਦੇ ਨੂੰ ਨਾ ਸਿਰਫ ਤਲਬ ਕਰ ਸਕਦਾ, ਉਹਨੂੰ ਸਜ਼ਾ ਵੀ ਸੁਣਾ ਸਕਦਾ ਹੈ, ਕਿਉਂਕਿ ਜੱਜ ਦੀ ਇਹੋ ਜੱਜਮੈਂਟ ਹੁੰਦੀ ਹੈ। ਦੇਖੋ ਪ੍ਰਵੀਨ ਜੀ, ਜੱਜ ਸਿਰਫ ਕੱਲੇ ਇਹ ਨਹੀਂ ਹੈ ਕਿ ਐਵੀਡੈਂਸ ਦੇਖਦਾ ਹੈ, ਜੱਜ ਦੀ ਆਪਣੀ ਇੱਕ ਜੱਜਮੈਂਟ ਵੀ ਮਾਇਨੇ ਰੱਖਦੀ ਹੈ। ਕਈ ਫੈਸਲੇ ਨਿਰੋਲ ਜੱਜਮੈਂਟ ਤੇ ਆ ਜਾਂਦੇ ਆ ਕਿ ਮੇਰੀ ਜੱਜਮੈਂਟ ਕਹਿੰਦੀ ਹੈ, ਗਵਾਹ ਹੌਸਟਾਈਲ ਹੋ ਗਏ ਨੇ, ਪੁਲਿਸ ਵਿਕ ਗਈ ਆ, ਪਰ ਮੇਰੀ ਜੱਜਮੈਂਟ ਕਹਿੰਦੀ ਆ ਕਿ ਇਹ ਬੰਦਾ ਗੁਨਾਹਗਾਰ ਹੈ। ਤਾਂ ਮਤਲਬ ਕਿ ਜੇ ਕੋਈ ਬੰਦਾ ਕਿਸੇ ਕੇਸ ਦੇ ਵਿੱਚ ਨਾਮਜ਼ਦ ਹੈ, ਪੁਲਿਸ ਨੇ ਉਹਨੂੰ ਚਾਰਜਸ਼ੀਟ ਨਹੀਂ ਕੀਤਾ, ਇਸਤਗਾਸਾ ਹੋ ਗਿਆ ਜਾਂ ਕੋਰਟ ਨੂੰ ਲੱਗਿਆ, ਇਹ ਨਹੀਂ ਹੈ ਕਿ ਉਹ ਕੱਲਾ ਤਲਬ ਹੋਏਗਾ, ਉਹ ਸਜ਼ਾ ਦਾ ਵੀ ਤਲਬਗਾਰ ਹੋ ਸਕਦਾ ਹੈ। ਤੇ ਇਧਰੋਂ ਮੂਸੇਵਾਲਾ ਫੈਮਿਲੀ ਕਿ ਬਿਲਕੁਲ ਇੱਕ ਪੋਸਟ ਕੋਈ ਪਾਇਆ ਸੀ ਇਹਨੇ ਕਿ ਮਾਨਸਾ ਦੇ ਵਿੱਚ ਤੂਫਾਨ ਆਉਣ ਵਾਲਾ ਹੈ ਇਸ ਸਾਰੇ ਕਤਲकांड ਤੋਂ ਪਹਿਲਾਂ। ਉਸ ਤੋਂ ਬਾਅਦ ਹਾਂਜੀ ਕਿਹਨੇ ਪਾਈ ਸੀ ਪੋਸਟਮੈਂਟ ਜੀ? ਜਿਸ ਮੁਲਜ਼ਮ ਦਾ ਜ਼ਿਕਰ ਹੋ ਰਿਹਾ। ਠੀਕ ਹੈ ਜੀ। ਉਹ ਕਹਿੰਦੇ ਵੀ ਸਾਨੂੰ ਨਹੀਂ ਪਤਾ ਇਹਨੂੰ ਕਿਵੇਂ ਬਾਹਰ ਕੀਤਾ ਜਾ ਰਿਹਾ, ਕਿਵੇਂ ਨਹੀਂ ਚਾਰਜਸ਼ੀਟ ਤੋਂ ਬਾਹਰ ਕੀਤਾ ਜਾ ਰਿਹਾ, ਅਸੀਂ ਇਸਤਗਾਸਾ ਕਿਹਦੇ ਖਿਲਾਫ ਕਰੀਏ? ਅਸੀਂ ਤੇ ਜੇਲ੍ਹ ਦੀ ਇੰਟਰਵਿਊ ਤੇ ਵੀ ਰੌਲਾ ਪਾਉਂਦੇ ਆ। ਜੀ ਬਟ ਉਹਦੇ ਚ ਕੀ ਹੋ ਗਿਆ ਦੱਸ ਦਿਓ ਤੁਸੀਂ, ਅਸੀਂ ਕਿਹਦੇ ਖਿਲਾਫ ਇਸਤਗਾਸਾ ਕਰੀਏ? ਤਾਂ ਮਤਲਬ ਕੁੱਲ ਮਿਲਾ ਕੇ ਗੱਲ ਤੇ ਇਹ ਕਹਿਣ ਵਾਲੀ ਆ ਕਿ ਚਲੋ ਇਹਦੇ ਖਿਲਾਫ ਨਹੀਂ, 12 ਹੋਰ ਵੀ ਤੇ ਹੈਗੇ ਜਿਨ੍ਹਾਂ ਦੇ ਖਿਲਾਫ ਚਾਰਜਸ਼ੀਟ ਹਾਲੇ ਫਾਈਲ ਨਹੀਂ ਹੋ ਰਹੀ ਜੀ। ਤੇ ਜੇ ਚਾਰਜਸ਼ੀਟ ਫਾਈਲ ਨਹੀਂ ਹੋਈ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਬੰਦਾ ਬਿਲਕੁਲ ਜੀ, ਮੈਂ ਗਰੰਟੀ ਦਿੰਦਾ ਉਹ ਗੁਨਾਹਗਾਰ ਨਹੀਂ ਜਾਂ ਉਹਦੀ ਕੋਈ ਸ਼ਮੂਲੀਅਤ ਨਹੀਂ। ਮੈਂ ਨਹੀਂ ਕਹਿੰਦਾ, ਇਸ ਮਾਮਲੇ 'ਚ ਨਹੀਂ ਕਹਿੰਦਾ, ਮੈਂ ਤੁਹਾਨੂੰ ਕੁੱਲ ਮਿਲਾ ਕੇ ਕਹਿ ਰਿਹਾ। ਸੋ ਇਹ ਕਹਾਣੀ ਇੱਥੋਂ ਸ਼ੁਰੂ ਹੋਈ। ਤਾਂ ਸੰਗਰੂਰ ਦੇ ਵਿੱਚ ਅੱਗੇ ਮੂਸੇਵਾਲੇ ਦਾ ਮੁੱਦਾ ਚੁੱਕ ਕੇ ਸਿਮਰਨਜੀਤ ਸਿੰਘ ਮਾਨ, ਤੁਹਾਨੂੰ ਪਤਾ ਹੀ ਹੈ, ਉਹਨਾਂ ਨੇ ਵੀ ਜੇ ਸਿਆਸੀ ਤੌਰ ਤੇ ਕਹੀਏ ਕਿਤੇ ਨਾ ਕਿਤੇ ਇਹਦੇ ਚੋਂ ਮਾਈਲੇਜ ਲਿਆ ਸੀ। ਇਹ ਤੁਹਾਨੂੰ ਮੰਨਣਾ ਹੀ ਪਏਗਾ, ਚਾਹੇ ਤੁਸੀਂ ਸਮਰਥਕ ਹੋ, ਨਰੋਲ ਆਲੋਚਕ ਹੋ, ਚਾਹੇ ਵਿਰੋਧੀ ਹੋ। ਤਾਂ ਐਤਕੀ ਹੁਣ ਇਹ ਕੰਮ, ਵੈਸੇ ਫੋਟੋਆਂ ਸਿਮਰਨਜੀਤ ਸਿੰਘ ਮਾਨ ਵੀ ਲਾ ਲੈਣਗੇ, ਇਹ ਕੰਮ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਚੱਕ ਲਿਆ। ਤਾਂ ਇਹ ਕਿੰਨਾ ਕੁ ਕੰਮ ਕਰਦਾ ਹੈ ਤੇ ਇਹਦੇ ਤੇ ਨਿਆਂ ਦੀ ਗੱਲ ਕਿੰਨੀ ਕੁ ਜਿਹੜੀ ਆ ਉਹ ਅੱਗੇ ਜਾ ਕੇ ਕਾਰਗਰ ਸਿੱਧ ਹੋਏਗੀ। ਕੱਲਾ ਮਾਮਲਿਆਂ ਦਾ ਰਾਜਸੀਕਰਨ ਨਹੀਂ, ਉਹਦਾ ਹੱਲ ਵੀ ਤੇ ਹੋਣਾ ਚਾਹੀਦਾ ਹੈ ਨਾ। ਕੌਣ ਆਪਣੇ ਏਜੰਡੇ ਤੇ ਤਰਜੀਹ ਦੇ ਕੇ ਕਿਹੜਾ ਬੰਦਾ ਦਾਅਵਾ ਕਰੇਗਾ, ਵਾਅਦਾ ਕਰੇਗਾ ਕਿ ਮੈਂ ਇਸ ਤਰ੍ਹਾਂ ਕਰਾਂਗਾ, ਘੱਟੋ ਘੱਟ ਦੱਸੇ ਤੇ ਸਹੀ ਨਾ ਕਿ ਮੈਂ ਅਜਿਹਾ ਕਹਾਂ ਜਾ ਕੇ ਕਰਨ ਵਾਲਾ ਜੀ ਇਸ ਮਾਮਲੇ 'ਚ। ਖੈਰ ਦੇਖੋ, ਇਹ ਇੱਕ ਤਰ੍ਹਾਂ ਨਾਲ ਕਹਿ ਲਓ ਮੁੱਦਾ ਚੁੱਕਿਆ ਗਿਆ ਜਿਹਦੇ ਤੇ ਖੁਦ ਵਜ਼ੀਰ ਨੂੰ, ਖੁਦ ਮੰਤਰੀ ਨੂੰ ਸਫਾਈ ਦੇਣੀ ਪਈ। ਪਰ ਜੋ ਸੂਰਤ ਹਾਲ ਹੈ, ਮੈਂ ਜਿਵੇਂ ਤੁਹਾਨੂੰ ਦੱਸਿਆ, ਮੇਰੇ ਇੱਕ ਵਾਰੀ ਦੋਸਤ ਰਿਟਾਇਰ ਹੋਏ ਆ ਇੰਸਪੈਕਟਰ, ਉਹਨਾਂ ਨੇ ਮੈਨੂੰ ਦੱਸਿਆ ਸਾਡੇ ਸੀਨੀਅਰ ਸੀ, ਖੇਡਦੇ ਹੁੰਦੇ ਸੀ, ਤੇ ਇਸੇ ਤਰ੍ਹਾਂ ਉਹਨੂੰ ਮੈਂ ਪੁੱਛਿਆ ਤੇ ਕੋਈ ਗੱਲ ਕਰਦੇ ਪਏ, ਕਹਿੰਦਾ ਹੁਣ ਕੋਈ ਜ਼ਿਲ੍ਹਾ ਜੁਲਾ ਨਾ ਪੁੱਛਿਓ ਮੈਥੋਂ, ਨਹੀਂ ਤਾਂ ਰਗੜਿਆ ਜਾਊਗਾ ਵਿਚਾਰਾ। ਗੱਲ ਇਹ ਆ ਕਿ ਉਹ ਕਹਿੰਦਾ ਕਿ ਇੱਕ ਵਾਰੀ ਟਰਾਲੀ ਤੇ 12 ਬੋਰੀ ਭੁੱਕੀ ਫੜੀ ਅਸੀਂ ਜੀ, ਤੇ ਇੱਕ ਬੰਦਾ 2 ਨੰਬਰ ਖਾਨੇ 'ਚ ਕੱਢ ਦਿੱਤਾ ਇਸੇ ਤਰ੍ਹਾਂ, ਮਤਲਬ ਕਿ ਐਸਐਸਪੀ ਨੇ, ਵੱਡੇ ਅਫਸਰ ਨੇ, ਵੀ ਟਰਾਲੀ ਵਾਲਾ ਬਾਹਰ ਹੋ ਗਿਆ। ਤੇ ਕਮਾਲ ਦੀ ਗੱਲ ਹੈ, ਇੱਕ ਛੋਟੇ ਅਫਸਰ ਨੇ ਕੱਢ ਦਿੱਤਾ ਟਰੈਕਟਰ ਵਾਲਾ ਜੀ। ਇੱਕ ਟਰੈਕਟਰ ਚਲਾਉਂਦਾ ਸੀ, ਇੱਕ ਬੋਰੀਆਂ ਤੇ ਬੈਠਾ ਸੀ, ਤੇ ਬੰਦਾ ਕਿਹੜਾ, ਇੱਕ ਉਹਨੇ ਕੱਢ ਦਿੱਤਾ, ਇੱਕ ਉਹਨੇ ਕੱਢ ਦਿੱਤਾ। ਤੇ ਮੈਂ ਕਿਹਾ ਫਿਰ ਕੇਸ ਕਿਹਦੇ ਤੇ ਚੱਲਿਆ? ਕਹਿੰਦਾ ਕੋਈ ਸਕੂਟਰ ਵਾਲਾ ਸੀ ਵਿਚਾਰਾ, ਉਹ ਰਗੜਦਾ। ਤੇ ਮੈਂ ਜਦ ਚਲਾਨ ਦੇਣ ਗਿਆ, ਅੱਗੋਂ ਸਰਕਾਰੀ ਵਕੀਲ ਮੈਨੂੰ ਪੈ ਗਿਆ, ਤੇ ਮੈਂ ਅੱਗੋਂ ਉਹਨੂੰ ਪੈ ਗਿਆ ਕਿ ਤੂੰ ਮੰਨਣਾ ਸੀਗਾ, ਤੇਰੀ ਮਨਜ਼ੂਰੀ ਨਾਲ ਹੀ ਤੇ ਸਭ ਕੁਝ ਹੋਇਆ ਪਹਿਲਾਂ। ਮੈਂ ਸੁੱਟ ਕੇ ਕਹਿੰਦਾ ਕਾਗਜ਼, ਮੈਂ ਕਿਹਾ ਵੀ ਲਿਖ ਕੇ ਭੇਜ ਦੇ, ਜਿਨ੍ਹਾਂ ਨੇ ਲਏ ਆਪੇ ਉਹ ਜਾਣਨ ਤੇ ਉਹਨਾਂ ਦਾ ਕੰਮ ਜਾਣੇ। ਸੋ ਇਸ ਤਰ੍ਹਾਂ ਵੀ ਹੁੰਡੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਰਾਹੀਂ ਕਿਸੇ ਨੂੰ ਛੱਡਿਆ ਜਾਂਦਾ, ਕਿਸੇ ਨੂੰ ਕੱਢਿਆ ਜਾਂਦਾ। ਪਰ ਗੱਲ ਇਹ ਆ ਕਿ ਨਿਆਂ ਹੋਣਾ ਚਾਹੀਦਾ, ਬੇਦੋਸ਼ਾ ਕੋਈ ਨਾ ਟੰਗੋ। ਪਰ ਜੇ ਕਿਸੇ ਤੇ ਕੋਈ ਗੱਲ ਇਦਾਂ ਦੀ ਆਉਂਦੀ ਆ, ਉਹਦੀ ਪੂਰੀ ਗਹੀਨਤਾ ਨਾਲ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਪਰ ਮੰਤਰੀ ਸਾਹਿਬ ਦੇ ਯਾਰਾਂ ਦੀ ਜਾਂਚ ਪੜਤਾਲ ਕਿਸ ਤਰ੍ਹਾਂ ਦੀ ਹੁੰਦੀ ਆ, ਇਹ ਸਾਥੋਂ ਗੱਲ ਗੁੱਝੀ ਨਹੀਂ। ਇੱਕ ਸਿੰਗਰ ਦਾ ਭਾਪਾ 420 'ਚ ਫਸ ਗਿਆ ਸੀ, ਉਸ ਸਿੰਗਰ ਦੇ ਭਾਪੇ ਨੂੰ ਅੱਜ ਤੱਕ ਕਿਸਨੇ ਬਚਾਇਆ, ਉਹ ਜੱਗ ਜਾ ਰਿਹਾ। ਜੀ। ਤੇ ਅਮਿੰਦਰ ਜੀ, ਲੁਧਿਆਣੇ ਦੇ ਵਿੱਚ ਕਹਿੰਦੇ 2 ਯਾਰਾਂ ਦੇ ਦਰਮਿਆਨ ਟੱਕਰ ਦਾ ਮੁੱਢ ਵੱਜ ਗਿਆ ਜੀ।
ਹਾਂ ਜੀ, ਹੁਣ ਤੇ ਬੜੀ ਟੱਕਰ ਹੋਣੀ ਆ, ਤੁਸੀਂ ਦੇਖੀ ਜਾਇਓ। ਗੱਲ ਇਹ ਆ ਕਿ ਬਈ ਜੇ ਆਪਾਂ ਦੇਖੀਏ ਇਸ ਵੇਲੇ ਤਾਂ ਲੁਧਿਆਣੇ ਦੇ ਵਿੱਚ ਇਹ ਜਿਹੜੀ ਪੁਰਾਣੇ ਯਾਰਾਂ ਦੀ ਟੱਕਰ ਆ ਉਹ ਹੋ ਸਕਦੀ ਆ, ਮੇਬੀ, ਜਿੱਦਾਂ ਆਪਾਂ ਕਹਿ ਲਈਏ। ਜੀ। ਕਿਉਂਕਿ ਇਹਦੇ ਵਿੱਚ ਕੀ ਚੱਕਰ ਚੱਲਦਾ ਆ ਕਿ ਦੇਖੋ, ਲੁਧਿਆਣੇ ਦੀ ਇਹਨਾਂ ਨੇ ਟਿਕਟ ਹੋਲਡ ਕਰਕੇ ਰੱਖੀ ਆ, ਯਾਨੀ ਕਾਂਗਰਸ ਨੇ ਟਿਕਟ ਹੋਲਡ ਕਰਕੇ ਰੱਖੀ ਆ। ਖਾਸ ਤੌਰ ਤੇ ਲੁਧਿਆਣਾ, ਗੁਰਦਾਸਪੁਰ, ਇਹ ਜਿਹੜੀਆਂ ਕੁਝ ਟਿਕਟਾਂ ਨੇ, ਸ੍ਰੀ ਅਨੰਦਪੁਰ ਸਾਹਿਬ, ਫਿਰੋਜ਼ਪੁਰ ਤੇ ਇਸ ਤੋਂ ਇਲਾਵਾ ਖਡੂਰ ਸਾਹਿਬ, ਜੀ ਜੀ, ਇਹ ਟਿਕਟਾਂ ਜਿਹੜੀਆਂ ਹੋਲਡ ਨੇ, ਉਹਦੇ ਵਿੱਚ ਸਭ ਤੋਂ ਜਿਹੜਾ ਰੌਲਾ ਰੱਪਾ ਹੈ ਉਹ ਲੁਧਿਆਣੇ ਦਾ ਵੀ ਹੈ। ਵਿੱਚੋਂ ਗੱਲ ਉੱਡੀ, ਬੈਂਸ ਭਾਜਪਾ ਚ ਜਾ ਰਹੇ ਆ, ਫਿਰ ਹੋ ਰਿਹਾ ਕਿ ਉਹ ਕਾਂਗਰਸ ਦੇ ਵਿੱਚ ਆ ਰਹੇ ਆ। ਹਾਲੇ ਪਰਸੋਂ ਕੋ ਮੈਂ ਖਬਰ ਪੜ੍ਹ ਰਿਹਾ ਸੀ, ਉਹ ਅਕਾਲੀ ਦਲ ਚ ਜਾ ਰਹੇ ਆ। ਹੁਣ ਉਹਨਾਂ ਨੇ ਕਿਹਾ ਕਿ ਨਹੀਂ, ਚੋਣ ਲੜਨੀ ਹੈ, ਕਿੱਧਰੋਂ ਲੜਦੇ ਆ, ਆਜ਼ਾਦ ਲੜਦੇ ਆ, ਇਹ ਪਤਾ ਨਹੀਂ ਹੈ। ਮਤਲਬ ਤੇ ਉਸ ਤੋਂ ਬਾਅਦ ਇੱਕ ਇਹ ਵੀ ਚਰਚਾ ਚੱਲੀ ਅਸੂਲ ਕਿ ਜੋ ਇੱਥੇ ਲੁਧਿਆਣੇ ਦਾ ਰਾਜਸੀ ਸਮੀਕਰਨ ਹੈ ਉਹ ਕੁਝ ਇਸ ਕਿਸਮ ਦਾ ਹੈ ਕਿ ਭਾਰਤ ਭੂਸ਼ਣ ਆਸ਼ੂ ਦਾ ਟਿਕਟ ਦਾ ਦਾਅਵਾ ਜਿਹੜਾ ਉਹ ਭਾਰੀ ਮੰਨਿਆ ਜਾ ਰਿਹਾ। ਤੇ ਜੇ ਮੰਨ ਲਓ ਇਹ ਖਬਰ ਸੱਚ ਨਿਕਲਦੀ ਹੈ, ਵੈਸੇ ਐਤਕੀ ਜਿੰਨੀਆਂ ਵੀ ਮੀਡੀਆ ਰਿਪੋਰਟਾਂ ਹੁਣ ਤੱਕ ਆਈਆਂ 99.9% ਜਾਂ ਜਿੰਨੀਆਂ ਵੀ ਕਿਆਸ ਰਾਈਆਂ ਨਿਕਲੀਆਂ ਨੇ, ਸੂਚਨਾਵਾਂ ਨਿਕਲੀਆਂ ਨੇ, ਸਾਡੇ ਕੋਲ ਜਿੰਨੀਆਂ ਪਹੁੰਚੀਆਂ ਜਾਂ ਮਤਲਬ ਕਿ ਅਸੀਂ ਪੜ੍ਹੀਆਂ ਸੁਣੀਆਂ, 99.9 ਜਿਹੜੀਆਂ ਉਹ ਸਟੀਕ ਗਈਆਂ ਨੇ। ਤਾਂ ਗੱਲ ਇਹ ਆ ਕਿ ਭਾਰਤ ਭੂਸ਼ਣ ਆਸ਼ੂ ਦਾ ਦਾਅਵਾ ਜਿਹੜਾ ਉਹ ਸਮਝਿਆ ਜਾਂਦਾ ਕਿ ਮਜ਼ਬੂਤ ਆ। ਜੇ ਉਹਨੂੰ ਟਿਕਟ ਮਿਲੀ ਤੇ ਟੱਕਰ ਰਵਨੀਤ ਬਿੱਟੂ ਨਾਲ, ਜਿਹੜਾ ਪੁਰਾਣਾ ਬੇਲੀ ਸੀ, ਜੋ ਦਾ ਯਾਰ ਸੀ, ਦੋਵੇਂ ਮੋਟਰਸਾਈਕਲ ਨੂੰ ਸ਼ਿੰਗਾਰ ਕੇ ਠੀਕ ਉਵੇਂ ਘੁੰਮਦੇ ਹੁੰਦੇ ਸਨ, ਜਿਸ ਤਰ੍ਹਾਂ ਖੱਟਰ ਤੇ ਮੋਦੀ। ਤੇ ਫਿਰ ਇੱਕ ਵੇਲਾ ਹੋਇਆ ਕਿ ਇੱਕੋ ਦਰੀ ਤੇ ਸੌਣ ਵਾਲਾ ਮੋਦੀ ਖੱਟਰ ਨੂੰ ਲਾ ਕੇ ਆਓ ਮਾਰ ਕੇ ਤੇ ਆਓ ਮਾਰ ਕੇ ਤੇ ਆਓ ਗਿਆ। ਖੈਰ, ਹੁਣ ਰਾਜਨੀਤੀ ਦੇ ਵਿੱਚ ਕਹਿੰਦੇ ਨਾ ਕੋਈ ਸਥਾਈ ਯਾਨੀ ਪੱਕਾ ਦੁਸ਼ਮਣ ਹੁੰਦਾ, ਨਾ ਕੋਈ ਦੋਸਤ। ਇੱਥੇ ਕੰਮ ਜਿਹੜਾ ਉਹ ਮੱਗ ਸਕਦਾ। ਪਰ ਦੂਜੀ ਗੱਲ ਜਿਹੜੀ ਆ ਕਿ ਇਹ ਨਹੀਂ ਹੈ ਕਿ ਭਾਰਤ ਭੂਸ਼ਣ ਆਸ਼ੂ ਦਾ ਵਿਰੋਧ ਨਹੀਂ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਹੋਲਡ ਟਿਕਟ ਕਾਹਤੋਂ ਕੀਤੀ ਗਈ, ਉਹਦਾ ਵੱਡਾ ਕਾਰਨ ਇਹੋ ਹੈ ਕਿ ਦੂਸਰੇ ਪਾਸੇ ਤਲਵਾੜ ਹੋਵੇ, ਚਾਹੇ ਪਾਂਡੇ ਸਾਹਿਬ ਹੋਣ, ਪਾਂਡੇ ਜੀ, ਇਹ ਧੜਾ ਜਿਹੜਾ ਮੁਖਾਲਫ ਕਰ ਰਿਹਾ ਇਸ ਵੇਲੇ, ਵਿਰੋਧਤਾ ਵੀ ਹੋ ਰਹੀ ਹੈ। ਇਸੇ ਕਰਕੇ ਇਹ ਇੱਕ ਰੌਲੇ ਰੱਪੇ ਦਾ ਜਿਹੜਾ ਸਬਬ ਹੈ, ਉਹਦੇ ਕਰਕੇ ਵੀ ਟਿਕਟ ਜਿਹੜੀ ਆ ਹੋਲਡ ਕੀਤੀ ਗਈ ਆ। ਉਹਦਾ ਇੱਕ ਰੌਲਾ ਰੱਪਾ ਅੱਜ ਇਹਨਾਂ ਦਾ ਨਿਬੜ ਵੀ ਗਿਆ। ਯਾਮਨੀ ਜਿਹੜੀ ਬੀਬੀ ਸੀਗੀ, ਲੜੀ ਸੀ 2014 ਚ ਆਮ ਆਦਮੀ ਪਾਰਟੀ ਤੋਂ, ਉਹਨੂੰ ਹੁਸ਼ਿਆਰਪੁਰ ਤੋਂ ਟਿਕਟ ਦੇ ਦਿੱਤਾ ਗਿਆ। ਤਾਂ ਸੰਤੋਸ਼ ਚੌਧਰੀ ਤੇ ਪਵਨ ਆਦੀਆਂ ਜਿਹੜੇ ਕਿ ਟਿਕਟ ਦੇ ਤਗੜੇ ਦਾਅਵੇਦਾਰ ਸੀ, ਉਹ ਰੁੱਸ ਗਏ। ਤੇ ਕਮਾਲ ਦੀ ਗੱਲ ਆ ਕਿ ਪਵਨ ਆਦੀਆਂ ਜਿਹੜੇ ਸੀਗੇ ਉਹ ਰਾਜਾ ਵੜਿੰਗ ਗਏ ਆ ਤੇ 4 ਘੰਟੇ ਪਹਿਲਾਂ ਰੁੱਸੇ ਸੀ, ਫਿਰ ਮਤਲਬ ਕਿ ਨਾਲ ਦੀ ਨਾਲ ਮੰਨ ਗਏ। ਤਾਂ ਕਿਤੇ ਇਹ ਵੀ ਆ ਕਿ ਮਨ ਮਨਵਲ ਕੰਮ ਵੀ ਕਰ ਰਿਹਾ, ਕਿਤੇ ਅੜਿੱਕਾ ਵੀ ਆ, ਜ਼ਿੱਦ ਵੀ ਆ, ਜਾਂ ਕਹਿ ਲਓ ਕਿ ਈਗੋ ਕਲੈਸ਼ ਵੀ ਹੁੰਦਾ, ਜਾਂ ਕਹਿ ਲਓ ਕਿ ਦਾਵਾ ਕਲੈਸ਼ ਵੀ ਹੋ ਜਾਂਦਾ ਕਿ ਮੇਰਾ ਦਾਵਾ ਮਜ਼ਬੂਤ ਹੈ। ਸੋ ਲੁਧਿਆਣੇ ਦੇਖਿਆ ਜਾ ਸਕਦਾ ਸੰਭਾਵੀ ਤੌਰ ਤੇ ਕਿ ਭਾਰਤ ਭੂਸ਼ਣ ਆਸ਼ੂ ਤੇ ਰਵਨੀਤ ਬਿੱਟੂ ਟਕਰਾ ਸਕਦੇ ਆ। ਜੀ ਜੀ। ਉਧਰ ਵਿਜੇ ਸਾਂਪਲਾ ਦੇ ਭਤੀਜੇ ਨੇ ਕਹਿੰਦੇ ਆਪ ਜੁਆਇਨ ਕਰ ਲਈ ਜੀ। ਇਹ ਇੱਕ ਪੰਜਾਬੀ ਰਾਜਨੀਤੀ ਦੇ ਵਿੱਚ ਹੋਰ ਹੀ ਡਰਾਮਾ ਜਿਹੜਾ ਹੈ ਉਹ ਚੱਲ ਰਿਹਾ ਕਿ ਛੋਟਾ ਬਾਜਵਾ ਜੀ ਉਹ ਕਾਹਦੇ ਚ ਆ, ਉਹ ਫਲਾਣੀ ਪਾਰਟੀ ਚ, ਵੱਡਾ ਬਾਜਵਾ ਉਹ ਦੂਜੀ ਪਾਰਟੀ ਚ ਆ। ਜੀ ਜੀ। ਆਈਡੀਓਲੋਜੀਕਲੀ ਦੋਨੇ ਪਾਰਟੀਆਂ ਦਾ ਕੋਈ ਮੇਲ ਨਹੀਂ। ਆਖੇ ਜੀ ਪਾਪਾ ਕਾਹਦੇ ਚ ਆ, ਉਹ ਬਸਪਾ ਚ ਹੈ ਜੀ। ਪੁੱਤ ਕਾਹਦੇ ਚ ਆ, ਉਹ ਝਾੜੂ ਵਾਲਿਆਂ ਨਾਲ ਹੈ ਜੀ, ਜਲਾਲਾਬਾਦ ਚ। ਫਿਰ ਆਖੇ ਜੀ ਮਾਂ ਕਿਹਦੇ ਚ ਆ, ਉਹ ਭਾਜਪਾ ਚ ਹੈ ਜੀ। ਤੇ ਪੁੱਤਰ ਉਹ ਜੀ ਕਾਂਗਰਸ ਦੀ ਟਿਕਟ ਤੋਂ ਐਮਐਲਏ ਬਣਿਆ ਹੋਇਆ। ਯਾਨੀ ਇਹ ਕੀ ਚੱਲਦਾ ਪਿਆ ਹੈ? ਜੀ ਜੀ। ਸਿਕੰਦਰ ਸਿੰਘ ਮਲੂਕਾ ਸਹੁਰਾ ਕਿੱਥੇ ਜੀ? ਕਾਲੀ ਧਾਰ ਲੈ, ਕਾਲੀ ਹੈ, ਬਾਪੂ ਸਾਡਾ ਕੱਟੜ ਕਾਲੀ। ਤਾਂ ਗੱਲ ਇਹ ਹੈ ਕਿ ਨੋ ਤੇ ਪੁੱਤ ਆਖੇ ਜੀ ਉਹ ਭਾਜਪਾ ਚ। ਮਨਪ੍ਰੀਤ ਬਾਦਲ ਉਹ ਭਾਜਪਾ ਚ, ਤੇ ਉਹਦਾ ਭਰਾ ਸੁਖਬੀਰ ਬਾਦਲ ਉਹਦਾ ਤੇ ਆਪਦਾ ਅਕਾਲੀ ਦਲ ਬਾਦਲ। ਇਹ ਕੀ ਤਮਾਸ਼ਾ ਕੀ ਚੱਲ ਰਿਹਾ? ਯਾਨੀ ਇੱਕ ਉੱਥੇ ਰਹਿ ਜਾਂਦਾ,
ਇੱਕ ਉੱਥੇ ਰਹਿ ਜਾਂਦਾ ਵੀ ਨਾਲੇ ਜੱਗ ਨੂੰ ਮੂੰਹ ਵਿਖਾਇਆ ਜਾਵੇ, ਲੋਕਾਂ ਤੋਂ ਮਤਲਬ ਕਿ ਬਚ ਵੀ ਜਾਓ, ਹੂੰ, ਤੇ ਦੂਸਰੇ ਪਾਸੇ ਆਪਣਾ ਕੰਮ ਵੀ ਕਰ ਲਓ। ਜੀ, ਜੀ, ਇਹ ਹਜ਼ੂਰ ਵਿਜੇ ਸਾਂਪਲਾ ਨੂੰ ਟਿਕਟ ਨਹੀਂ ਦਿੱਤੀ ਗਈ। ਹੂੰ, ਵਿਜੇ ਸਾਂਪਲਾ ਪਿਛਲੀ ਵਾਰੀ ਵੀ ਰਹਿ ਗਿਆ, ਐਤਕੀ ਵੀ ਰਹਿ ਗਿਆ। ਵਿਜੇ ਸਾਂਪਲਾ ਨੇ ਐਲਾਨ ਕਰ ਦਿੱਤਾ, ਮੋਦੀ ਦੇ ਪਰਿਵਾਰ ਚੋਂ ਉਹਨੇ ਆਪਦਾ ਨਾਂ ਕਟਾ ਲਿਆ। ਹੂੰ, ਹੂੰ, ਉਹ ਜਿਹੜਾ ਮੋਦੀ ਦਾ ਪਰਿਵਾਰ ਉਹ ਚੱਲਦਾ ਅੱਜ ਕੱਲ, ਉਹ ਹਾਂਜੀ, ਇਹਨੇ ਆਪਦੇ ਐਕਸ ਅਕਾਊਂਟ ਤੋਂ ਹਟਾ ਦਿੱਤਾ। ਜੀ, ਹੁਣ ਅਕਾਲੀ ਦਲ ਦੇ ਵਿੱਚ ਜਾਣ ਦੇ ਪੂਰੇ ਪੂਰੇ ਚਰਚੇ, ਬਾਜ਼ਾਰ ਗਰਮ। ਹੂੰ, ਫਿਰ ਉਤੋਂ ਟੈਲੀਫੋਨ ਆਏ ਕਿ ਨਹੀਂ ਵਿਜੇ ਜੀ ਏਦਾਂ ਨਾ ਕਰੋ, ਹੂੰ, ਹੂੰ, ਪਰ ਵਿਜੇ ਸਿੰਪਲਾ ਨੇ ਕਿਹਾ ਕਿ ਚਲੋ ਠੀਕ ਆ, ਮੈਂ ਏਦਾਂ ਨਹੀਂ ਕਰਦਾ। ਤੇ ਜਿਹੜਾ ਇਹਦਾ ਸਿਆਸੀ ਵਾਰਸ ਆ ਰੋਬਿਨ, ਹਾਂਜੀ, ਉਹਨੇ ਅੱਜ ਆਮ ਆਦਮੀ ਪਾਰਟੀ ਵਾਲਿਆਂ ਦਾ ਝਾੜੂ ਫੜ ਲਿਆ। ਹੂੰ, ਤਾਂ ਤੁਸੀਂ ਸਮਝ ਸਕਦੇ ਹੋ ਕਿ ਕੀ ਚੱਲਦਾ ਪਿਆ। ਹੂੰ, ਇਹ ਰਾਜਨੀਤੀ ਪੰਜਾਬ ਦਾ ਬੇੜਾ ਬਾਹੂ ਰਾਜਨੀਤੀ ਆ। ਜਿਹੜੇ ਇਹੋ ਜਿਹੇ ਦਲ ਬਦਲੂ ਚਲਾਕ ਕਿਸਮ ਦੇ ਲੋਕ ਆ, ਇਹ ਤੁਸੀਂ ਸੋਚ ਕੇ ਵੇਖੋ ਕਿ ਜਦੋਂ ਵਿਚਾਰਧਾਰਕ ਤੌਰ ਤੇ ਕੋਈ ਇਸ ਤਰ੍ਹਾਂ ਤੋੜ ਵਿਛੋੜਾ ਕਰਕੇ ਪਰਿਵਾਰ ਚ ਜਾ ਰਿਹਾ, ਰਹਿ ਇੱਕੋ ਘਰ ਚ ਰਿਹਾ, ਤਾਂ ਕੀ ਸਿਆਸੀ ਤੌਰ ਤੇ ਇਮਾਨਦਾਰ ਰਹਿੰਦਾ ਹੋਏਗਾ ਪਾਰਟੀ ਲਈ? ਇਹਦੀ ਕੀ ਗਰੰਟੀ ਆ? ਜੀ, ਜੀ, ਸੋ ਇਸ ਕਰਕੇ ਇਹ ਸਭ ਕੁਝ ਆ। ਵੈਸੇ ਤੁਹਾਨੂੰ ਪਤਾ ਹੀ ਆ, ਰੋਬਿਨ ਸਾਂਪਲਾ ਦਾ ਜਿਹੜਾ ਹੈ ਨਾ, ਨੌਜਵਾਨਾਂ ਦੇ ਵਿੱਚ ਉਹਦਾ ਨਾਮ ਹੈਗਾ, ਇਹਦੇ ਚ ਕੋਈ ਸ਼ੱਕ ਨਹੀਂ। ਤੇ ਇਹਦੀ ਰਿੰਕੂ ਦੇ ਨਾਲ ਜਿਹੜੀ ਅਣਬਣ ਹੈਗੀ ਆ, ਨਾਰਾਜ਼ ਚੱਲਦੇ ਨੇ ਇਹਦੇ, ਤਾਂ ਉਹ ਇੱਧਰ ਆ ਗਿਆ, ਇਹ ਚੁੱਪ ਕਰਕੇ ਉੱਧਰ ਚਲਾ ਗਿਆ। ਵਿਜੇ ਸਾਂਪਲਾ ਨੇ ਵੀ ਆਖਿਆ ਸੱਪ ਵੀ ਮਰ ਗਿਆ ਤੇ ਸੋਟੀ ਵੀ ਬਚ ਗਈ ਆ, ਕੋਈ ਗੱਲ ਨਹੀਂ ਹੈ, ਮੈਂ ਇੱਥੇ ਆ, ਭਤੀਜ ਤੂੰ ਉੱਥੇ। ਤਾਂ ਆਹ ਕੰਮ ਚੱਲਣ ਡਿਆ ਜੇ। ਦੋ ਝੰਡੇ ਇੱਕੋ ਘਰ ਦੇ ਵਿੱਚ, ਆਪਾਂ ਕਹਿੰਦੇ ਆ ਕਿ ਇੱਕੋ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਰਹਿੰਦੀਆਂ, ਪਰ ਇੱਕੋ ਘਰ ਦੇ ਵਿੱਚ ਦੋ ਦੋ ਝੰਡੇ ਇੱਥੇ ਜ਼ਰੂਰ ਲੱਗਣ ਡਿਆ। ਜੀ, ਜੀ, ਬਿਲਕੁਲ। ਸਾਂਪਲਾ ਸਾਹਿਬ ਤਾਂ ਹਲੇ ਭਾਜਪਾ ਚ ਹੀ ਨੇ, ਉਹ ਤਾਂ ਕੋਈ ਫੈਸਲਾ ਕਰ ਨਹੀਂ ਸਕੇ ਹਲੇ। ਨਹੀਂ, ਅਜੇ ਤੱਕ ਭਾਜਪਾ ਚ ਨੇ, ਅਜੇ ਤੱਕ। ਹੁਣ ਸਵੇਰੇ ਤੜਕੇ ਨੂੰ ਖਬਰ ਆ ਜਾਵੇ ਹਾਂਜੀ, ਤਾਂ ਕੋਈ ਪਤਾ ਨਹੀਂ, 5 ਮਿੰਟਾਂ ਨੂੰ ਆ ਜਾਵੇ, ਉਹ ਹਾਲ ਦੀ ਕਦੀ ਭਾਜਪਾ। ਹਾਂਜੀ, ਤੇ ਲਾਲਜੀਤ ਭੁੱਲਰ ਨੂੰ ਕਹਿੰਦੇ ਲੋਕ ਸਵੇਰੇ ਤੜਕੇ ਬੈੱਡ ਤੇ ਵੇਖਣਾ ਪੈਂਦਾ ਕਿ ਉਹ ਹੈਗਾ ਕਿ ਜਾਂ ਕਿਸੇ ਦੇ ਦਫ਼ਤਰ ਦੇ ਵਿੱਚ ਪਿਆ ਜਾ ਕੇ। ਹਾਂਜੀ, ਹਾਂਜੀ, ਬਿਲਕੁਲ। ਮੈਡੀ ਲਾਲਜੀਤ ਭੁੱਲਰ ਨੂੰ ਲੋਕਾਂ ਨੇ ਘੇਰਿਆ, ਕਹਿੰਦੇ ਦੇਖੋ, ਲਾਲਜੀਤ ਭੁੱਲਰ ਖੁਦ ਇਹਨਾਂ ਚੀਜ਼ਾਂ ਚੋਂ ਗੁਜ਼ਰਿਆ, ਮਾਝੇ ਵਾਲਿਆਂ ਨੂੰ ਪਤਾ ਹੈ ਕਿ ਲਾਲਜੀਤ ਭੁੱਲਰ ਧੱਕੇ ਤੋੜੇ ਕਿਸ ਤਰ੍ਹਾਂ ਦੇ ਸਹਿ ਕੇ ਤੇ ਇੱਧਰ ਨੂੰ ਆਇਆ ਤੇ ਕਾਮਯਾਬੀ ਮਿਲੀ। ਚਲੋ, ਕੰਮ ਵੀ ਵਧੀਆ, ਐਕਟਿਵ ਸੀ ਬੰਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਲਾਲਜੀਤ ਭੁੱਲਰ ਨੇ ਐਨ ਮੌਕੇ ਤੇ ਆ ਕੇ ਭਿੰਡੀਆਂ 'ਚ ਪਾਣੀ ਪਾ ਲਿਆ ਆਪ ਹੀ। ਪਰ ਦੂਜੇ ਪਾਸੇ ਦੇਖੋ, ਇੱਕ ਚੀਜ਼ ਵੇਖਣੀ ਪਵੇਗੀ ਤੁਹਾਨੂੰ, ਗਵਰਨਮੈਂਟ ਦੇ ਖਿਲਾਫ ਐਂਟੀ ਇਨਕੰਬੈਂਸੀ ਸ਼ੁਰੂ ਹੋ ਚੁੱਕੀ ਆ ਜੀ, ਉਹ ਦਿਖ ਰਹੀ ਆ। ਇਹ ਕਿੰਨਾ ਮਾਰੂ ਅਸਰ ਕਰੇਗੀ ਮੈਨੂੰ ਨਹੀਂ ਪਤਾ। ਮਹੀਨਾ ਖੰਡ ਹਜੇ ਕੰਮ ਚੱਲਣਾ, ਉਸ ਤੋਂ ਬਾਅਦ ਪਤਾ ਲੱਗੇਗਾ ਕਿੰਨੀ ਮਾਰ ਕਰਦੀ ਹੈ ਜੀ। ਜੋ ਲੋਕ ਸ਼ਹਿ ਦੇ ਕੇ ਉਕਸਾ ਕੇ ਲੀਡਰਾਂ ਦਾ ਘਰਾਓ ਕਰਾਉਂਦੇ ਸਨ, ਸਵਾਲ ਯਾਨੀ ਕਹਿ ਲੋ ਕਿ ਟੂਲ ਕਿੱਟ ਦਿੰਦੇ ਸਨ ਕਿ ਇਹਨਾਂ ਨੂੰ ਆਹ ਪੁੱਛੋ, ਇਹਨਾਂ ਨੂੰ ਆਹ ਪੁੱਛੋ, ਉਹਨਾਂ ਨੂੰ ਆਪ ਨਹੀਂ ਹੋ ਰਿਹਾ। ਅੱਜ ਬੁਰੀ ਹਾਲਤ ਦੇ ਵਿੱਚ ਜੀ। ਖੁੱਡੀਆਂ ਸਾਹਿਬ ਵਰਗੇ ਬੰਦੇ ਨੂੰ ਘੇਰ ਕੇ ਲੋਕ ਇਹਨਾਂ ਦੇ ਆਪਣੇ ਉਹ ਕਹਿੰਦੇ ਕਿ ਲਿਆਓ ਵਿਜੇ ਸਿੰਗਲਾ ਦੇ ਖਿਲਾਫ ਸਬੂਤ ਕਿੱਥੇ ਆ। ਤੇ ਜਿਹੜੇ ਮੰਚ ਤੇ ਤੁਹਾਡੇ ਨਾਲ ਬੈਠੇ ਆ, ਇਹ ਤੇ ਬਦਲੀਆਂ ਦੇ ਇੰਨੇ ਰੁਪਈਏ ਲੈਂਦੇ ਜੇ, ਆਓ ਕਿੰਨੇ ਸਬੂਤ ਦਵਾਈਏ ਤੁਹਾਨੂੰ। ਅੱਛਾ ਭਾਈ, ਮੱਥੇ ਤੇ ਤਰੇਲੀ ਚੋਣ ਲੱਗ ਪੈਂਦੀ ਆ। ਤਾਂ ਇਸੇ ਤਰ੍ਹਾਂ ਜਦੋਂ ਕੋਈ ਮੁੱਦੇ ਦੀ ਗੱਲ ਹੁੰਦੀ ਆ, ਕੱਲਾ ਹੰਸਰਾਜ ਹੰਸੀ ਨਹੀਂ ਹੈ ਕਿ ਉਹਦੇ ਬੁੱਲਾਂ ਤੇ ਖੁਸ਼ਕੀ ਆ, ਬੁੱਲਾਂ ਤੇ ਖੁਸ਼ਕੀ ਇਹਨਾਂ ਦੇ ਆਈ ਪਈ ਆ। ਲਾਲਜੀਤ ਭੁੱਲਰ ਦਾ ਉਧਰ ਤੇ ਰਾਮਗੜੀਆ ਭਾਈਚਾਰਾ, ਸੁਨਿਆਰ ਭਾਈਚਾਰਾ, OBC ਮੰਚ ਜਿਹੜਾ ਉਹ ਵਿਰੋਧ ਕਰ ਰਿਹਾ ਜੀ। ਤਾਂ ਦੂਸਰੇ ਪਾਸੇ ਅੱਜ ਜਦੋਂ ਇਹ ਗਏ ਨੇ ਦਰਬਾਰ ਸਾਹਿਬ ਵਿਖੇ, ਉੱਥੇ ਵੀ ਜਦੋਂ ਇਹਨਾਂ ਨੇ ਮਤਲਬ ਕਿ ਗਏ ਪ੍ਰਕਰਮਾਂ ਦੇ ਵਿੱਚ ਪਹੁੰਚੇ ਆ ਜੀ, ਜੀ, ਤਾਂ ਉੱਥੇ ਇਹਨਾਂ ਨੂੰ ਸਵਾਲ ਜਿਹੜੇ ਆ ਹੋਏ ਆ। ਸਵਾਲ ਮਤਲਬ ਇਹ ਆ ਕਿ ਕਿਸੇ ਸ਼ਰਧਾਲੂ ਨੇ
ਸਵਾਲ ਪੁੱਛਣਾ ਸ਼ੁਰੂ ਕਰ ਦਿੱਤਾ ਦੇਖ ਕੇ ਕਿ ਛੋਟਾ ਜਿਹਾ ਨਸ਼ਾ ਬੰਦ ਕਰਵਾ ਦਿਓ, ਇਹ ਆਮ ਆਦਮੀ ਪਾਰਟੀ ਵਾਲੇ ਹੋਰ ਤੇ ਛੱਡੋ, ਤੁਸੀਂ ਇਹ ਹੀ ਨਹੀਂ ਕਰ ਸਕੇ। ਗੱਲ ਦੇਖੋ, ਪਹਿਲੀ ਗੱਲ ਵੈਸੇ ਤਾਂ ਮੇਰਾ ਮੰਨਣਾ ਹੈ ਜੀ ਕਿ ਸਵਾਲਾਂ ਲਈ ਗਰਾਊਂਡ ਬਹੁਤ ਖੁੱਲਾ ਹੈ। ਇਹ ਜੋ ਜਗ੍ਹਾ ਹੈ ਨਾ, ਕਿਰਪਾ ਕਰਕੇ ਇੱਥੇ ਨਹੀਂ ਇਹ ਹੋਣਾ ਚਾਹੀਦਾ। ਮੈਂ ਮੰਨਦਾ ਕਿ ਬਾਹਰ ਵੀ, ਗਲਿਆਰੇ ਦੇ ਬਾਹਰ ਵੀ ਨਹੀਂ ਹੋਣਾ ਚਾਹੀਦਾ। ਜੀ ਜੇ ਕੋਈ ਆਉਂਦਾ ਨੀਚਾ ਨੈਟਾ ਦੇ ਨਾਲ ਆਉਂਦਾ, ਉਹਨੂੰ ਦਰਸ਼ਨ ਕਰਨ ਦਿਓ, ਜਾਣ ਦਿਓ, ਜੇ ਕੋਈ ਜਵਾਬ ਦੇਣਾ ਚਾਹੁੰਦਾ ਦੇਵੇ ਜੀ, ਅਦਰਵਾਈਜ਼ ਨਹੀਂ ਤਾਂ ਨਹੀਂ। ਪਰ ਗੱਲ ਇਹ ਆ ਕਿ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇਹਨਾਂ ਨੂੰ ਕਿਸ ਤਰ੍ਹਾਂ ਦੇ ਸਵਾਲ ਹੋ ਰਹੇ ਨੇ। ਡਰੱਗ, ਔਰ ਡਰੱਗ ਦਾ ਸਭ ਤੋਂ ਵੱਡਾ ਡੰਗ ਜਿਹੜਾ ਮਾਰਿਆ ਇਹਨਾਂ ਦੇ ਆਪਣੇ ਕੁੰਵਰ ਵਿਜੇ ਪ੍ਰਤਾਪ ਨੇ, ਉੱਥੋਂ ਇਹ ਮੁੱਦਾ ਸ਼ੁਰੂ ਹੋਇਆ। ਕੁੰਵਰ ਵਿਜੇ ਪ੍ਰਤਾਪ ਨੇ ਸਵਾਲ ਚੁੱਕ ਦਿੱਤੇ ਕਿ ਰਾਘਵ ਚੱਡਾ ਦੇ ਲਾਏ 2 ਅਫਸਰ ਚਿੱਟਾ ਵਿਕਵਾ ਰਹੇ ਨੇ, ਕੀ ਉਹਨਾਂ ਨੂੰ ਕੋਈ ਰੋਕਣ ਵਾਲਾ ਹੈਗਾ? ਬਸ ਉੱਥੋਂ ਮੁੱਦਾ ਸ਼ੁਰੂ ਹੋ ਗਿਆ, ਕਰ ਗਿਆ। ਤਾਂ ਦੂਜੇ ਅੱਛਾ, ਮੁੱਖ ਮੰਤਰੀ ਨੂੰ ਸਵਾਲ ਕੀਤਾ। ਹੁਣ ਮੁੱਖ ਮੰਤਰੀ ਪਤਾ ਕਹਿੰਦਾ, ਇਹ ਜੀ ਕਿਸੇ ਵਿਧਾਇਕ ਦੇ ਆਪਣੇ ਨਿੱਜੀ ਵਿਚਾਰ ਹੋ ਸਕਦੇ, ਅਸੀਂ ਲੜਾਈ ਲੜ ਰਹੇ। ਆ ਲਓ, ਆ ਹੈ ਇਹਨਾਂ ਦਾ ਦੋਗਲਾਪਨ ਜੀ, ਕਿ ਵਿਧਾਇਕ ਦੇ ਕਿਵੇਂ ਨਿੱਜੀ ਵਪਾਰ ਹੋ ਵਿਚਾਰ ਹੋ ਸਕਦੇ ਬਈ? ਉਹ ਤੁਹਾਡੇ ਰਾਜ ਸਭਾ ਮੈਂਬਰ ਉਹ ਨੁਮਾਇੰਦਾ ਹਾਂਜੀ, ਉਹ ਨੁਮਾਇੰਦਾ ਰਾਜ ਸਭਾ ਦਾ ਮੈਂਬਰ ਤੇ ਦੋਸ਼ ਲਾ ਰਿਹਾ। ਤੇ ਅੱਛਾ, ਆ ਸ਼ਰਧਾਲੂ ਜਿਹੜੇ ਆ ਜਾਂ ਆ ਜਿਹੜੇ ਸਵਾਲ ਕਰ ਰਹੇ ਨੇ ਤੁਹਾਨੂੰ, ਹੋਰ ਛੱਡੋ, ਇੱਕ ਬੰਦੇ ਨੇ ਇਹਨੂੰ ਘੇਰ ਲਿਆ ਜਿਹੜਾ ਧਾਲੀਵਾਲ ਆ ਜੀ, ਧਾਲੀਵਾਲ ਨੂੰ ਕਿਹਾ ਕਿ ਹੋਰ ਤੇ ਤੁਸੀਂ ਕੁਝ ਨਹੀਂ ਕਰਨਾ, ਚਲੋ ਡਿਬਰੂਗੜ੍ਹ ਵਾਲਿਆਂ ਨੂੰ ਇੱਥੇ ਪੰਜਾਬ ਦੀ ਜੇਲ੍ਹ 'ਚ ਸ਼ਿਫਟ ਕਰ ਦਿਓ, ਭਾਵੇਂ ਚਲੋ ਸਖਤਾਈ ਜੋ ਵੀ ਹੈ ਠੀਕ ਆ, NSA ਬਣਦਾ ਤੇ ਹੈ ਨਹੀਂ, ਤੁਸੀਂ ਲਾ ਦਿੱਤਾ ਠੀਕ ਆ, ਵੇਖੀ ਜਾਸੀ, ਉਹਨਾਂ ਨੂੰ ਇੱਥੇ ਲਿਓ। ਕਮਾਲ ਦੀ ਗੱਲ ਹੈ, ਚਮਚਾ ਕਹਿੰਦਾ ਵੀਡੀਓ ਨਾ ਬਣਾਓ, ਤੇ ਧਾਲੀਵਾਲ ਨਾ ਵੀਡੀਓ ਬੰਦ ਕਰੋ ਵੀਡੀਓ। ਹੁਣ ਵੀਡੀਓ ਤੋਂ ਇੰਨਾ ਡਰ ਆਉਂਦਾ, ਜਿਹੜੇ ਕਹਿੰਦੇ ਹੁੰਦੇ ਸੀ ਬਾਈ ਤੱਤ ਫੱਟ ਨਾ ਰਿਕਾਰਡਿੰਗ ਸ਼ੁਰੂ ਕਰ ਦੇ, ਬਸ ਦਫ਼ਤਰ 'ਚ ਜਾਓ ਤੇ ਮੋਬਾਈਲ ਔਨ, ਕੈਮਰਾ ਔਨ ਕਰਕੇ। ਆ ਇਹਨਾਂ ਦਾ ਹਾਲ ਆ ਇਸ ਵੇਲੇ। ਇਹ ਤਾਂ ਤੁਹਾਨੂੰ ਪਤਾ ਨਹੀਂ ਕਿੰਨੀਆਂ ਕੁ ਰਿਪੋਰਟਾਂ ਪਹੁੰਚਦੀਆਂ ਨੇ, ਅਸੀਂ ਤਾਂ ਇੱਥੇ ਹੁਣ ਬੈਠੇ ਵੇਖਣ ਡਏ ਆ ਕੀ ਤਮਾਸ਼ਾ ਬਣ ਰਿਹਾ। ਉਹ ਹਾਲ ਅਕਾਲੀਆਂ ਦਾ 7-8 ਸਾਲਾਂ ਬਾਅਦ ਹੋਇਆ ਸੀ, ਇਹਨਾਂ ਦਾ ਤੇ ਵਾਜਾ ਵੱਜ ਗਿਆ 2 ਸਾਲਾਂ 'ਚ। ਤੇ ਇਹਨਾਂ ਦਾ ਕੈਡਰ ਲਗਾਤਾਰ ਤੁਸੀਂ ਦੇਖ ਲਓ ਫੇਸਬੁੱਕ ਤੇ, ਉਹ ਗਾਲਾਂ ਕੱਢਣ ਵਾਲੀ ਕਿੱਥੇ ਗਈ ਟ੍ਰੋਲ ਆਰਮੀ? ਉਹ ਇਲੈਕਸ਼ਨ 'ਚ ਵੀ ਨਜ਼ਰ ਨਹੀਂ ਆ ਰਹੀ। ਉਹ ਮਾਯੂਸੀ ਦਾ ਆਲਮ ਹੈ, ਨਿਰਾਸ਼ਾ ਦਾ ਆਲਮ ਹੈ ਕਿ ਬਣ ਕੀ ਗਿਆ। ਤਾਂ ਖੈਰ ਗੱਲ ਇਹ ਆ ਕਿ ਇਹਨਾਂ ਦਾ ਇੱਕ ਵਿਧਾਇਕ ਇੱਥੋਂ ਤੱਕ ਕਹਿੰਦਾ ਕਿ ਇਹ ਜਿਹੜਾ ਵਿਰੋਧ ਆ ਇਹ ਤੇ ਕਿਸਾਨਾਂ ਵਾਲਾ, ਇਹ ਵੀ ਮਤਲਬ ਕਿ ਇਹਨਾਂ ਦਾ ਤਾਂ ਕੰਮ ਹੀ ਇਹ ਆ, ਇਹਨਾਂ ਨੂੰ ਦੂਜੀਆਂ ਪਾਰਟੀਆਂ ਵਾਲੇ ਭੇਜ ਦਿੰਦੇ। ਹੁਣ ਇਹਨਾਂ ਨੂੰ ਕਿਸਾਨ ਦੂਜੀਆਂ ਪਾਰਟੀਆਂ ਵਾਲੇ ਲੱਗਣ ਲੱਗ ਪਏ ਜੀ। ਤੇ ਮਿੰਟੂ ਜੀ ਗੱਲ ਕਰੀਏ, ਕਿਸਾਨਾਂ ਦੇ ਨਾਲ ਡਿਬੇਟ ਦੇ ਵਿੱਚ ਨਹੀਂ ਪਹੁੰਚੇ ਕਹਿੰਦੇ ਭਾਜਪਾ ਆਗੂ। ਤੇ ਉਹਨਾਂ ਨੇ ਤੇ ਕੀ ਪਹੁੰਚਣਾ, ਵੈਸੇ ਇਹਨਾਂ ਦਾ ਇੱਕ ਬੁਲਾਰਾ ਹੈ ਉਹ ਜੋਸ਼ੀ ਸਾਹਿਬ, ਉਹ ਤੇ ਕਹਿੰਦਾ ਸਾਨੂੰ ਇਨਵੀਟੇਸ਼ਨ ਹੀ ਨਹੀਂ ਦਿੱਤਾ ਕਿਸੇ ਨੇ ਕਿਸਾਨਾਂ ਦੇ ਮੁੱਦਿਆਂ ਤੇ। ਉਹ ਕਹਿੰਦੇ ਜੀ ਕਿ ਭਾਜਪਾ ਸਰਕਾਰ ਜਿਹੜੀ ਆ ਉਹ ਸ਼ੁਰੂ ਤੋਂ ਗੰਭੀਰ ਹੈ, ਤੇ ਚੰਡੀਗੜ੍ਹ ਦੇ ਵਿੱਚ ਕਈ ਦੌਰ ਦੀ ਗੱਲਬਾਤ ਇਹਨਾਂ ਦੇ ਨਾਲ ਕੀਤੀ ਗਈ ਆ, ਤੇ ਜਿੱਥੋਂ ਤੱਕ ਬਹਿਸ ਦਾ ਸਵਾਲ ਆ, ਉਹਨਾਂ ਦੇ ਨੇਤਾਵਾਂ ਨੂੰ ਕਿਸੇ ਨੇ ਇਨਵੀਟੇਸ਼ਨ ਨਹੀਂ ਦਿੱਤਾ, ਤੇ ਨਾ ਹੀ ਕਿਸੇ ਨੇ ਉਹਨਾਂ ਦੇ ਨੇਤਾਵਾਂ ਤੋਂ ਟਾਈਮ ਲਿਆ। ਅੱਜ ਸਾਡੇ ਨੇਤਾ ਲੁਧਿਆਣਾ ਤੇ ਜਲੰਧਰ ਦੇ ਵਿੱਚ ਇਲੈਕਸ਼ਨ ਨੂੰ ਲੈ ਕੇ ਮੀਟਿੰਗ 'ਚ ਬਈ ਬਿਜ਼ੀ ਸਨ। ਤੇ ਜੋਸ਼ੀ ਸਾਹਿਬ ਕਹਿ ਰਹੇ ਇਹਨਾਂ ਨੇ ਇੱਕ ਡਿਬੇਟ 'ਚ ਮੇਰੇ ਨਾਲ ਵੀ ਹਿੱਸਾ ਲਿਆ ਸੀਗਾ, ਕੈਨੇਡਾ ਦੇ ਇੱਕ ਰੇਡੀਓ ਤੇ, ਇੱਕ ਚੈਨਲ ਤੇ ਇਹੀ ਦੱਸ ਸਕਦੇ ਆ ਬਿਹਤਰ, ਇਹੀ ਖੇਤੀ ਵਾਲੇ ਮਾਮਲੇ 'ਚ। ਖੈਰ ਇਹ ਯਾਦ, ਮੇਰਾ ਨਾਂ ਜ਼ਰੂਰ ਯਾਦ ਰੱਖਿਆ ਹੋਏਗਾ ਇਹਨਾਂ ਨੇ, ਕਿਸੇ ਦਿਨ ਫੇਰ ਕਰਦੇ ਆ ਫੋਨ ਇਹਨਾਂ। ਮਤਲਬ ਕਿ ਡਿਬੇਟ ਤੁਸੀਂ, ਪਹਿਲੀ ਗੱਲ ਹੈ ਇਹ ਜੀ ਸਾਡੇ ਨੇਤਾਵਾਂ ਤੋਂ ਟਾਈਮ ਲਓ, ਦੂਜੀ ਗੱਲ ਹੈ ਜੀ ਕਿ ਸਾਨੂੰ ਇਨਵੀਟੇਸ਼ਨ ਨਹੀਂ ਮਿਲਿਆ। ਉਹਨਾਂ ਨੇ ਤਾਂ ਓਪਨਲੀ ਕਿਹਾ ਕਿ ਆਓ ਸਾਡੇ ਗੱਲਾਂ ਦਾ ਤੁਸੀਂ ਇੱਥੇ ਜਵਾਬ ਦੇ ਦਿਓ, ਅਸੀਂ ਘਰਾਓ ਕਰਕੇ ਕੀ ਲੈਣਾ ਹੈ, ਤੁਸੀਂ ਸਿਆਪਾ ਨਿਬੇੜੋ, ਤੁਸੀਂ ਜਾਓ। ਉਹਨਾਂ ਨੇ ਕੁਰਸੀਆਂ ਲਾਈਆਂ, ਸੁਨੀਲ ਜਾਖੜ ਤੋਂ ਲੈ ਕੇ ਜਿਹੜੇ ਹੋਰ ਲੀਡਰ ਸੀ ਕਿ ਆਓ ਬੈਠੋ, ਤੁਸੀਂ ਗਏ ਹੀ ਨਹੀਂ, ਠੀਕ ਹੈ ਨਾ ਜੀ। ਤਾਂ ਉਹ ਨਾਲੇ ਕਹਿੰਦੇ ਸੀ ਤੁਹਾਡੀ ਵੈਬਸਾਈਟ ਤੋਂ, ਸਰਕਾਰੀ ਵੈਬਸਾਈਟ ਤੋਂ ਅੰਕੜੇ ਚੁੱਕ ਕੇ ਆਪਾਂ ਕਰਾਂਗੇ ਡਿਬੇਟ। ਇਹਨਾਂ ਨਹੀਂ ਜੇ ਆਉਣਾ। ਇਹ ਗਰੇਵਾਲ ਹੋਰੀ ਜਿਹੜੇ ਆ ਬਸ ਕੱਲੇ ਚੈਨਲਾਂ ਤੇ ਬੋਲਣ ਜੋਗੇ। ਦੂਜੀ ਗੱਲ ਇੱਕ ਹੋਰ ਵੀ ਆ,
ਕਿ ਇਦਾਂ ਦਾ ਡਿਬੇਟ ਕਰਨ ਦਾ ਸ਼ੌਂਕ ਇੱਕ ਹੋਰ ਵੀ ਬੰਦੇ ਨੂੰ ਹੈਗਾ। ਜੀ ਜੀ। ਉਹ ਵੀ ਲਾ ਕੇ ਕੁਰਸੀਆਂ ਲੁਧਿਆਣੇ ਬੈਠਾ ਸੀ ਮੰਚ ਤੇ ਹੂੰ ਤੇ ਆਪਦੀਆਂ ਸ਼ੁਰਲੀਆਂ ਚਲਾ ਕੇ ਘੰਟਾ ਤੇ ਮੁੜ ਕੇ ਚਲਾ ਗਿਆ ਸੀ। ਹੂੰ ਹੂੰ ਉਹਨੂੰ ਵੀ ਸੱਦ ਵੇਖੋ। ਹੂੰ। ਖੇਤੀ ਤੇ ਉਹਦੇ ਅਧਿਕਾਰ ਖੇਤਰ ਦਾ ਵੀ ਵਿਸ਼ਾ ਨਾ ਇੱਥੇ। ਜੀ ਬਿਲਕੁਲ ਬਿਲਕੁਲ। ਗੰਨਾ ਉਤਪਾਦਕ ਕਿਸਾਨ ਦੀਆਂ ਸਮੱਸਿਆਵਾਂ ਤੋਂ ਲੈ ਕੇ ਖੇਤੀ ਨੀਤੀ ਤੱਕ ਹੂੰ ਹੂੰ ਜੋ ਜੋ ਇਹਨਾਂ ਨੇ ਗੱਲਾਂ ਕਰੀਆਂ ਨੇ, ਹੂੰ ਹੂੰ ਉਹਨਾਂ ਗੱਲਾਂ ਦਾ ਵੀ ਤੇ ਕਿਤੇ ਹਿਸਾਬ ਹੋ ਜਾਵੇ ਤੇ ਬਿਹਤਰ ਹੈ ਨਾ। ਹੂੰ। ਕੱਲੀ ਭਾਜਪਾ ਨੂੰ ਅੱਗੇ ਨਾ ਲਾਏ ਰੱਖੋ, ਹੂੰ ਬਦਨਾਮ ਹੋ ਜਾਓਗੇ। ਕੱਲੀ ਭਾਜਪਾ ਨੂੰ ਕਿਉਂ, ਆ ਜਿਹੜੀ ਸਰਕਾਰ ਆ ਹਾਂਜੀ। ਬਹੁਤ ਕੁਝ ਤੇ ਇਹਦੇ ਨਾਲ ਵੀ ਜੁੜਦਾ। ਇਹ ਕਿਤੇ ਮਾਸੀ ਦੇ ਪੁੱਤ ਨੇ, ਫਿਰ ਹੂੰ ਇਹਨਾਂ ਲਈ ਵੀ ਕੁਰਸੀਆਂ ਲਾ ਲਓ ਤੇ ਨਾਲੇ ਇਨਵੀਟੇਸ਼ਨ ਭੇਜੋ ਕਿ ਮਾਨ ਸਾਹਿਬ ਤੁਹਾਨੂੰ ਬੜਾ ਸ਼ੌਂਕ ਹੈ ਡਿਬੇਟ ਕਰਨ ਦਾ, ਹੂੰ 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 ਅਸੀਂ ਸਿਆਸੀ ਡਿਬੇਟ ਤੇ ਨਹੀਂ ਕਰ ਸਕਦੇ, ਹੂੰ ਆਓ ਆਓ ਖੇਤੀ ਤੇ ਡਿਬੇਟ ਕਰ ਲਈਏ। ਹੂੰ। ਤੁਸੀਂ ਕੀ ਕੀਤਾ? ਜੀ। ਉਹ ਵੀ ਤੇ ਜ਼ਰੂਰੀ ਹੈ ਨਾ। ਹੂੰ ਤੇ ਜੇ ਕੋਈ ਪੋਲੀਟੀਕਲੀ ਕੋਈ ਕਰਨਾ ਡਿਬੇਟ ਤੇ ਫਿਰ ਉਹ ਵੀ ਰੱਖਿਆ ਜਾ ਸਕਦਾ। ਉਹ ਮਾਨ ਸਾਹਿਬ ਕਿਤੇ ਮਨ ਮੰਨੇ ਤਾਂ ਕੋਈ ਚੱਕਰ ਨਹੀਂ ਹੈਗਾ, ਤੇ ਉਹ ਵੀ ਅੰਕੜੇ ਸਾਰੇ ਮੌਜੂਦ ਹੈਗੇ ਨੇ। ਹੂੰ ਜੀ। ਤੇ ਗੱਲ ਕਰੀਏ ਪਤੰਜਲੀ ਵਾਲਿਆਂ ਦੀ, ਇਹਨਾਂ ਨੂੰ ਹੁਣ ਫੇਰ ਹਾੜਾ ਕੱਢਣਾ ਪਿਆ ਸੁਪਰੀਮ ਕੋਰਟ ਦੇ ਵਿੱਚ ਹੀ। ਹਾਂਜੀ, ਬਸ ਇਹ ਤਾਂ ਉਹੀ ਆ। ਬਸ ਮੇਰਾ ਰਾਂਝੇ ਦੇ ਪ੍ਰਿੰਸੀਪਲ ਜੀ ਹਾੜਾ ਕੱਟੇ ਉਹਨਾਂ ਕਾਲਜ ਚ ਨਾ, ਉਹ ਹਾਲਤ ਬਣੀ ਪਈ ਆ। ਹੂੰ ਹੂੰ ਗੱਲ ਇਹ ਆ ਕਿ ਇਹਦਾ ਹੁਣ ਹਾਲ ਇਹ ਹੋ ਗਿਆ ਰਾਮਦੂਤ ਦਾ ਹੂੰ ਹੂੰ ਕਿ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਫਲਾਣਾ ਹੂੰ ਪੈਰ ਪੈ ਕੇ, ਪੈਰ ਫੜ ਕੇ, ਹੱਥ ਬੰਨ ਕੇ ਮਾਫੀ ਮੰਗ ਰਿਹਾ। ਇਹਨਾਂ ਨੇ ਸੁਪਰੀਮ ਕੋਰਟ 'ਚ ਜਾ ਕੇ ਕਿਹਾ ਕਿ 67 ਅਖਬਾਰਾਂ ਦੇ ਵਿੱਚ ਹੂੰ ਹੂੰ ਮਾਫੀਨਾਮਾ ਛਪਵਾ ਕੇ ਜ਼ਰੂਰ ਹੁਣ ਤੇ ਮਾਫ ਕਰ ਦਿਓ। ਜੀ ਜੀ। ਤੇ ਫਿਰ ਉਹਨਾਂ ਨੇ ਪੁੱਛਿਆ ਕਿ ਕਿਤੇ ਇਹ ਤੇ ਨਹੀਂ ਤੁਹਾਡੇ ਤੇ ਯਕੀਨ ਤੇ ਕੀਤਾ ਨਹੀਂ ਜਾ ਸਕਦਾ? ਹੂੰ ਰਾਮਦੇਵ ਦੀ ਕੰਪਨੀ ਤੇ ਯਕੀਨ ਸੁਪਰੀਮ ਕੋਰਟ ਨਹੀਂ ਕਰ ਰਿਹਾ, ਕਹਿੰਦੇ ਕਟਿੰਗ ਲਿਓ ਪਹਿਲਾਂ। ਹੂੰ ਕਿਤੇ ਇਹ ਤਾਂ ਨਹੀਂ ਕਿ ਮਾਈਕਰੋਸਕੋਪ ਦੇ ਨਾਲ ਪੜ੍ਹਨਾ ਪਵੇ ਜਿੱਥੇ ਤੁਸੀਂ ਮਾਫੀਨਾਮਾ ਲਵਾਇਆ। ਤੇ ਹੂੰ ਅਖਬਾਰ ਕਿਹੜੇ ਆ? ਜੀ ਜੀ। ਸੋ ਇਹ ਵੇਖੋ ਕਿ ਇਸ ਵੇਲੇ ਹਾਲਤ ਹੋ ਗਈ ਆ। ਕਹਿੰਦੇ ਕਿ ਬਈ ਵਿਗਿਆਪਨ ਤਾਂ ਜਿਹੜੇ ਆ ਉਹ ਆਉਂਦੇ ਰਹਿੰਦੇ ਆ, ਠੀਕ ਹੈ ਨਾ, ਹੂੰ ਹੂੰ ਜਿਹੋ ਜਿਹੇ ਵਿਗਿਆਪਨ ਰਹਿੰਦੇ ਆ। ਇਸ ਐਡ ਦਾ ਵੀ ਜਿਹੜਾ ਸਾਈਜ਼ ਆ ਉਹੀ ਸੀਗਾ। ਹੂੰ ਕਿਰਪਾ ਕਰਕੇ ਵੀ ਤੁਸੀਂ ਜਿਹੜਾ ਉਹ ਦਿੱਤਾ ਮਾਫੀਨਾਮਾ, ਉਹਦੀ ਕਟਿੰਗ ਲੈ ਕੇ ਆਓ ਤੇ ਸਾਨੂੰ ਭੇਜ ਦਿਓ। ਮਤਲਬ ਕਿ ਜੋ ਡਿਜੀਟਲ ਤਾਂ ਉਹ ਤਾਂ ਉਸੇ ਸਾਈਜ਼ ਦਾ ਹੀ ਦਿਖਣਾ। ਜੀ ਜੀ। ਠੀਕ ਹੈ ਨਾ, ਇਹਨਾਂ ਨੂੰ ਵੱਡਾ ਕਰਨ ਦੀ ਜ਼ਰੂਰਤ ਨਹੀਂ। ਕਹਿੰਦੇ ਕਿ ਅਸੀਂ ਇਹਦਾ ਇੱਕ ਜਿਹੜਾ ਅਸਲ ਸਾਈਜ਼ ਹੈ ਉਹ ਦੇਖਣਾ ਚਾਹਾਂਗੇ। ਇੱਥੇ ਫਿਰ ਫਸ ਜਾਣਾ ਇਹਨੇ। ਵੇਖੋ ਇਸ ਬੰਦੇ ਦੀ ਚਲਾਕੀ ਜਿਹੜੀ ਹੈ ਨਾ, ਜੀ। ਇਸ ਬੰਦੇ ਦੀ ਨੀਅਤ ਜਿਹੜੀ ਹੈ ਨਾ, ਉਹ ਖਰਾਬ ਹੈ। ਇਹਨੇ ਮਤਲਬ ਕਿ ਕਈ ਵਾਰ ਆਪਾਂ ਪਿੰਡਾਂ 'ਚ ਕਹਿੰਦੇ ਨਾ ਰੋਂਦੀ, ਬੱਚਾ ਰੋਂਦੀ, ਹਾਂਜੀ ਹਾਂਜੀ। ਉਹ ਗੁੱਲੀ ਡੰਡੇ 'ਚ ਖੇਡੂਗਾ ਤਾਂ ਗੁੱਲ ਤੋਂ ਹੜੁੱਲ ਤੋਂ, ਹੂੰ ਕ੍ਰਿਕਟ ਖੇਡੂਗਾ ਤਾਂ ਬੈਟਿੰਗ ਤੋਂ ਬੋਲਿੰਗ ਤੋਂ ਲੜੀ ਜਾਣਾ। ਇਹ ਬੰਦਾ ਕਦੇ ਵੀ ਸਹੀ ਚੱਲ ਹੀ ਨਹੀਂ ਸਕਦਾ, ਕਿਉਂਕਿ ਇਹਦੀ ਸੰਗਤੀ ਉਹੋ ਜਿਹੀ ਹੋਗੀ ਨਾ। ਹੂੰ ਹੂੰ ਸਾਦਗਿਰੀ ਤੋਂ ਜਦੋਂ ਇਹਨੇ ਸੰਗਤੀ ਬਦਲ ਲਈ, ਜੀ। ਸੰਗਤੀ ਕਰ ਲਈ ਸਿਆਸਤਦਾਨਾਂ ਨੇ, ਇਹਦੇ 'ਚ ਜਿਹੜਾ ਪ੍ਰੋਗਰਾਮਿੰਗ ਹੋਇਆ ਨਾ ਇਹਦੇ ਕੰਪਿਊਟਰ 'ਚ, ਉਹ ਸੌਫਟਵੇਅਰ ਜਿਹੜਾ ਹੈ ਨਾ ਉਹ ਬਦਲ ਗਿਆ। ਹੂੰ ਹੁਣ ਇਹ ਵਪਾਰੀ ਹੈ, ਖਿਡਾਰੀ ਹੈ। ਤਾਂ ਮਤਲਬ ਕਿ ਹਰੇਕ ਗੱਲ 'ਚ ਤਿਕੜਮ, ਹਰੇਕ ਗੱਲ 'ਚ ਪੈਂਤੜੇ ਵਾਸੀ। ਪਰ ਸੁਪਰੀਮ ਕੋਰਟ ਵੀ ਇਹੋ ਜਿਹਾ ਪਿੱਛੇ ਪਿਆ ਨਾ, ਉਹਨੇ ਆਖਿਆ ਕਿ ਜਾਤਾ ਕਾ ਹੈ ਸੋਨਿਆ, ਜੀ ਜੀ। ਤੈਨੂੰ ਛੱਡਾਂਗੇ। ਸੋ ਗੱਲ ਇਹ ਆ ਕਿ ਬੁਰਾ ਫਸਿਆ ਤੇ ਬਿਲਕੁਲ ਐਕਸਪੋਜ਼ ਹੋ ਗਿਆ ਲੋਕਾਂ ਦੇ ਸਾਹਮਣੇ ਜੀ ਕਿ ਇਸ ਬੰਦੇ ਨੇ ਦਰਅਸਲ ਕਿੰਨਾ ਕੁਫਰ ਤੋਲਿਆ ਵਪਾਰਕ ਹਿੱਤਾਂ ਵਾਸਤੇ। ਇਸ ਬੰਦੇ ਨੇ ਕਿੱਥੋਂ ਤੱਕ ਝੂਠ ਵੇਚਿਆ, ਬਿਲਕੁਲ ਐਕਸਪੋਜ਼ ਹੋ ਗਿਆ। ਦੋ ਬੰਦੇ, ਇੱਕ ਆਪਣੇ ਆਪ ਨੂੰ ਫਕੀਰ ਕਹਾਉਣ ਵਾਲਾ ਜੀ ਬੇਸ਼ਰਮ, ਤੇ ਦੂਸਰਾ ਇਹ ਬੰਦਾ ਜਿਹੜਾ ਸਿਰੇ ਦਾ ਪਾ ਕੇ ਭਗਵੇਂ ਕੱਪੜੇ, ਸਿਰੇ ਦਾ ਠੱਗ ਵਪਾਰੀ। ਬਿਲਕੁਲ ਜੀ। ਇਹ ਉਹੀ ਲੋਕ ਆ ਮਿੰਟ ਜੀ ਜਿਹੜੇ ਜਦੋਂ ਪੈਟਰੋਲ 35-40 ਤੋਂ 45 ਹੁੰਦਾ ਸੀਗਾ ਉਦੋਂ ਸੜਕਾਂ ਤੇ ਆ ਜਾਂਦੇ ਸੀ। ਅੱਜ ਉਹ ਡਬਲ ਤੋਂ ਹੀ ਵੱਧ ਹੋ ਗਿਆ ਤੇ ਅੱਜ ਇਹਨਾਂ ਨੂੰ ਕੋਈ ਚੱਕਰ ਨਹੀਂ ਪੈਂਦਾ, ਕੋਈ ਫਰਕ ਨਹੀਂ ਪੈਂਦਾ।
ਨਹੀਂ ਇਹਨੇ ਵਾਅਦਾ ਕੀਤਾ ਸੀ ਹੂੰ ਕਿ ਮੋਦੀ ਦੀ ਸਰਕਾਰ ਬਣਾ ਦਿਓ, ਪੈਟਰੋਲ 35 ਰੁਪਏ ਦੇਵਾਂਗੇ। ਵਾਅਦਾ ਵੀ ਕੀਤਾ ਤੇ ਸੀ। ਜਦੋਂ ਇਹਨੂੰ ਪੁੱਛਿਆ ਗਿਆ ਤੇ ਆਂਦਾ ਓਹੋ 100 ਰੁਪਏ ਦਾ ਜੇ ਪੈਟਰੋਲ ਵਿਕ ਰਿਹਾ ਬਾਈ, ਉਹ ਵਿਕਾਸ ਤੇ ਪੈਸਾ ਲੱਗ ਰਿਹਾ ਨਾ, ਗੱਲ ਨੂੰ ਸਮਝਿਆ ਕਰੋ ਯਾਰ, ਟਰਾਈ ਟੂ ਅੰਡਰਸਟੈਂਡ ਦੈਟ। ਜੀ ਜੀ ਤੇ ਉਦੋਂ ਬੰਦਾ ਪੁੱਛੇ ਵੀ ਜਿਹੜਾ ਉਹ ਸੀਗਾ, ਹੁਣ ਮੈਂ ਕੀ ਤੈਨੂੰ ਕਵਾਂ, ਜਿਹੜਾ ਉਹ ਪ੍ਰਧਾਨ ਮੰਤਰੀ ਸੀਗਾ, ਸਰਦਾਰ ਸੀ, ਤੇਰੇ ਨਾਲੋਂ 36 ਗੁਣਾ ਨਹੀਂ, ਮੈਂ ਕਹਿੰਦਾ ਤੁਲਨਾ ਹੀ ਗਲਤ ਹੈ ਯਾਰ, ਛੱਡੋ ਖੜਾ। ਵੀ ਉਹ ਬੰਦਾ ਜਿਹਨੇ ਇਸ ਦੇਸ਼ ਨੂੰ ਇੱਕ ਕਹਿ ਲੋ ਕਿ ਸਿੱਧਾ ਖਲੋਣ ਦਾ ਜਜ਼ਬਾ ਦਿੱਤਾ ਤੇ ਹਿੰਮਤ ਦਿੱਤੀ, ਉਹ ਬੰਦਾ ਕੀ ਪੈਟਰੋਲ ਜਿਹੜਾ ਉਸ ਟਾਈਮ ਦੇ ਰਿਹਾ ਸੀਗਾ 40 ਰੁਪਏ 50 ਰੁਪਏ 60 ਰੁਪਏ ਤੱਕ, ਕਿ ਉਹ ਉਸ ਪੈਸੇ ਦੇ ਨਾਲ ਥਾਈਲੈਂਡ 'ਚ ਜੂਆ ਖੇਡਦਾ ਸੀ। ਜੀ ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ।